ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਤੁਹਾਡੇ ਹਾਜ਼ਰ ਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਸੁਣ ਸਕਦੇ ਜੀ ਰੇਡੀਓ ਸੈੱਟ ਤੇ ਨੈੱਟ ਤੇ ਫੋਨ ਤੇ। ਨੈੱਟ ਤੇ ਸੁਣਨ ਲਈ www.punjabiradiousa.com ਤੇ ਜੇ ਤੁਸੀਂ ਪੰਜਾਬੀ ਰੇਡੀਓ USA ਨੂੰ ਫੋਨ ਤੇ ਸੁਣਨਾ ਆ ਤਾਂ ਤੁਸੀਂ ਆ ਫੋਨ ਨੰਬਰ ਡਾਇਲ ਕਰ ਸਕਦੇ ਆ। ਜਿਸ ਤਰ੍ਹਾਂ ਵੀ ਅਸੀਂ ਵੱਖ-ਵੱਖ ਕੰਟਰੀਆਂ ਦੇ ਫੋਨ ਨੰਬਰ ਲਏ ਹੋਏ ਨੇ ਜੀ। ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। UK ਦੇ ਲਈ 3300101100, 3300 ਜਰਮਨੀ ਦੇ ਲਈ 51180904041511 80 90 40 41। ਫਰਾਂਸ ਦੇ ਲਈ 3318014255 33 180 142 595। ਆਸਟ੍ਰੇਲੀਆ ਦੇ ਲਈ 1300 768 450 1300 768 450। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਅਤੇ ਹੁਣ ਜੀ ਅਸੀਂ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ ਜੀ। ਬਲਤੇਜ ਪੰਨੂ ਜੀ, ਆਪਾਂ ਅੱਜ ਪੰਜਾਬ ਤੋਂ ਗੱਲ ਸ਼ੁਰੂ ਕਰਦੇ ਹਾਂ। ਮੁੱਖ ਮੰਤਰੀਆਂ ਦੀ ਜਿਹੜੀ ਮੀਟਿੰਗ ਹੋਈ ਆ ਜੀ, ਮੁੱਖ ਮੰਤਰੀ ਪੰਜਾਬ ਦੇ ਦੀ ਆਪਾਂ ਸਪੈਸ਼ਲ ਗੱਲ ਕਰਾਂਗੇ ਕਿ ਮੁੱਖ ਮੰਤਰੀਆਂ ਤੇ ਸਾਰਿਆਂ ਦੀ ਮੀਟਿੰਗ ਹੋਈ ਆ ਆਪਣੇ ਮੋਦੀ ਹੋਰਾਂ ਦੇ ਨਾਲ। ਤੇ ਪਰ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ, ਇਹਨਾਂ ਨੇ ਉਹ ਜਿਹੜਾ ਟੈਕਸ ਲਗਾਇਆ ਉਹਦੇ ਵਿੱਚੋਂ ਅੱਧ ਆਪਣਾ ਮੰਗਿਆ ਪੰਜਾਬ ਲਈ ਜੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜੀ ਜਿਹੜਾ ਸੰਘੀ ਢਾਂਚਾ ਉਹਨੂੰ ਰੂਪ ਦੇਣ ਤੇ ਸੰਵਿਧਾਨ ਨੂੰ ਨਵੇਂ ਸਿਰਿਓਂ ਵਾਚਣ ਦੇ ਉੱਤੇ ਜ਼ੋਰ ਜਿਹੜਾ ਜੀ ਦਿੱਤਾ, ਔਰ ਇਹ ਕਿਹਾ ਕਿ ਜਿਹੜਾ ਕੇਂਦਰ ਹੈ ਉਹਦਾ ਅਧਿਕਾਰ ਖੇਤਰ ਸਿਰਫ ਕੌਮੀ ਅਹਿਮੀਅਤ ਵਾਲੇ ਮੁੱਦਿਆਂ ਤੱਕ ਹੀ ਜਿਹੜਾ ਜੀ ਉਹ ਸੀਮਿਤ ਹੋਣਾ ਚਾਹੀਦਾ ਜੀ। ਪ੍ਰਧਾਨ ਮੰਤਰੀ ਦੇ ਵੱਲੋਂ ਜੀ ਯੋਜਨਾ ਕਮਿਸ਼ਨ ਦੇ ਖਾਤਮੇ ਬਾਰੇ ਸੱਦੀ ਗਈ ਜਿਹੜੀ ਮੁੱਖ ਮੰਤਰੀਆਂ ਦੀ ਮੀਟਿੰਗ ਸੀਗੀ, ਉਹਦੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿਹੜੇ ਨੇ ਉਹਨਾਂ ਨੇ ਇਹ ਕਿਹਾ ਕਿ ਨਵੇਂ ਸਿਰੇ ਤੋਂ ਇਹ ਜਿਹੜਾ ਫਾਰਮੂਲਾ ਜੀ ਇਹਨੂੰ ਸ਼ੁਰੂ ਕਰਨ ਦੀ ਜ਼ਰੂਰਤ ਹੈ। ਔਰ ਉਹਨੇ ਕਿਹਾ ਕਿ ਜਿਹੜੇ ਕਰ ਤੇ ਜਿਹੜੇ ਗੈਰ ਕਰ ਮਾਮਲੇ ਨੇ ਜੀ, ਜਿਹੜੇ ਟੈਕਸ ਵਾਲੇ ਨਾਨ ਟੈਕਸ ਵਾਲੇ ਜਿਹੜੇ ਨੇ ਉਹਦੇ ਵਿੱਚੋਂ 50% ਹਿੱਸਾ ਜਿਹੜਾ ਉਹ ਸੂਬਿਆਂ ਨੂੰ ਮਿਲਣਾ ਚਾਹੀਦਾ ਜੀ। ਔਰ ਉਹਨਾਂ ਨੇ ਕਿਹਾ ਕਿ ਸੂਬਿਆਂ ਨੂੰ ਵਸੀਲਿਆਂ ਦੀ ਵੰਡ ਜਿਹੜੀ ਪਾਰਦਰਸ਼ੀ ਫਾਰਮੂਲੇ ਦੇ ਉੱਤੇ ਹੋਣੀ ਚਾਹੀਦੀ ਹੈ, ਨਾ ਕਿ ਸਿਆਸੀ ਅਖਤਿਆਰ ਅਨੁਸਾਰ ਵੱਡੇ ਰਾਜਾਂ ਨੂੰ ਮੋਟਾ ਹਿੱਸਾ ਜਿਹੜਾ ਜੀ ਉਹ ਦਿੱਤਾ ਜਾਵੇ। ਉਹਨਾਂ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਦੀ ਵਸੋਂ, ਭੂਗੋਲਿਕ ਕਮੀਆਂ, ਕੌਮਾਂਤਰੀ ਸੀਮਾ ਦੇ ਨਾਲ ਦੇਸ਼ ਦੇ ਕੇਂਦਰੀ ਅਨਾਜ ਭੰਡਾਰ ਦੇ ਵਿੱਚ ਯੋਗਦਾਨ ਜਿਹੜਾ ਜੀ ਇਹਦੇ ਵਾਸਤੇ ਵੀ ਜਿਹੜਾ ਜੀ ਇੱਕ ਸੀਮਾ ਜਿਹੜੀ ਆ ਉਹ ਨਿਸ਼ਚਿਤ ਜਿਹੜੀ ਉਹ ਕੀਤੀ ਜਾਵੇ। ਐਕਚੁਅਲੀ ਇਹ ਜਿਹੜੇ ਮਾਮਲੇ ਨੇ ਇਹ ਅਸਲ ਦੇ ਵਿੱਚ ਆਨੰਦਪੁਰ ਮਤੇ ਵਾਲੇ ਨੇ ਜੀ, ਸਾਰੇ ਦੇ ਸਾਰੇ ਜਿਹੜਾ ਅੱਜ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਿੱਲੀ ਦੇ ਵਿੱਚ ਜਿਹੜੇ ਉਹ ਉਭਾਰੇ ਨੇ। ਹੌਲੀ ਹੌਲੀ ਜਿਹੜੀ ਆਪਾਂ ਪਿਛਲੇ ਕਾਫੀ ਸਮੇਂ ਤੋਂ ਗੱਲ ਕਰਦੇ ਆ ਰਹੇ ਹਾਂ ਜੀ ਕਿ ਜਿਹੜੇ ਸਿੱਖ ਮਸਲੇ ਨੇ, ਪੰਥਕ ਏਜੰਡਾ, ਉਹਦੇ ਵੱਲੋਂ ਹੌਲੀ ਹੌਲੀ ਅਕਾਲੀ ਦਲ ਜਿਹੜਾ ਜੀ ਉਹ ਫੇਰ ਪਰਤੂਗਾ, ਕਿਉਂਕਿ ਉਹਦੇ ਕੋਲੇ ਰਾਹ ਜਿਹੜਾ ਉਹ ਚਾਰ ਚੁਫੇਰੇ ਤੋਂ ਉਹਦਾ ਟਾਈਟ ਹੁੰਦਾ ਜਾ ਰਿਹਾ ਜੀ। ਸੋ ਇਸ ਪਾਸੇ ਵੱਲੋਂ ਇਹਨੂੰ ਜਿਹੜਾ ਕਦਮ ਹੈ ਜੀ ਉਹ ਕਿਹਾ ਜਾ ਸਕਦਾ ਕਿ ਉਹਨਾਂ ਨੇ ਇਹ ਮੰਗ ਜਿਹੜੀ ਹੈ ਜੀ ਨਰਿੰਦਰ ਮੋਦੀ ਹੋਰਾਂ ਦੀ ਅਗਵਾਈ ਵਾਲੀ ਜਿਹੜੀ ਮੀਟਿੰਗ ਸੀ ਉਹਦੇ ਵਿੱਚ ਉਭਾਰੀ। ਇਹਦਾ ਕਿੰਨਾ ਕੁ ਅਸਰ ਹੁੰਦਾ ਜੀ ਇਹਦੇ ਵਾਸਤੇ ਅਜੇ ਵੇਖਣਾ ਪਊਗਾ, ਪਰ ਕਹਾਣੀ ਉੱਧਰ ਨੂੰ ਜਾਣੀ ਸ਼ੁਰੂ ਹੋ ਗਈ ਜੀ ਜਦੋਂ ਨੂੰ ਆਪਾਂ ਕਹਿ ਰਹੇ ਸੀ ਪਹਿਲਾਂ। ਹਾਂਜੀ ਜੀ ਬਿਲਕੁਲ, ਕਿਉਂਕਿ ਉਹ ਪਹਿਲਾਂ ਪਤਾ ਹੀ ਹੈਗਾ ਆ ਤੁਹਾਨੂੰ, ਤਾਂ ਇਹਨਾਂ ਦੀ ਜਨਮ ਪੱਤਰੀ ਦਾ ਬਹੁਤ ਜ਼ਿਆਦਾ ਪਤਾ ਆ ਕਿ ਇਹਨਾਂ ਨੇ ਅੱਗੇ ਕੀ ਕਰਨਾ ਆ। ਅੱਗੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਵਿੱਚ ਜਿਵੇਂ HIV ਦਾ ਬਹੁਤ ਜ਼ੋਰ ਆ, ਆਪਾਂ ਪਿਛਲੇ ਦਿਨਾਂ ਦੇ ਵਿੱਚ ਵੀ ਗੱਲਬਾਤ ਕੀਤੀ ਸੀਗੀ, ਤੇ ਇਹ 10 ਰਾਜਾਂ ਦੇ ਜਿਹੜੇ ਟੌਪ ਤੇ ਨਾਂ ਆ ਉਹਨਾਂ ਦੇ ਵਿੱਚ ਆ ਗਿਆ ਜੀ। ਪੰਜਾਬ ਜਿਹੜੇ ਮਾਮਲਿਆਂ ਦੇ ਵਿੱਚ ਸਾਹਮਣੇ ਆਉਣਾ ਚਾਹੀਦਾ ਉਹਨਾਂ ਮਾਮਲਿਆਂ ਦੇ ਵਿੱਚ ਤਾਂ ਉਹ ਨਹੀਂ ਆ ਰਿਹਾ ਜੀ। ਪਰ ਇਹ ਬੜੀ ਮਾੜੀ ਖਬਰ ਹੈ ਜੀ, ਮੰਦਭਾਗੀ ਖਬਰ ਹੈ ਕਿ ਪੰਜਾਬ ਜਿਹੜਾ ਜੀ ਉਹਨਾਂ HIV ਮਰੀਜ਼ਾਂ ਦੀ ਗਿਣਤੀ ਦਾ ਜਿੱਥੇ ਬਹੁਤ ਤੇਜ਼ੀ ਨਾਲ ਵਾਧਾ ਹੋ ਰਿਹਾ ਜੀ, ਉਹਨਾਂ ਦੇ ਵਿੱਚ 10 ਰਾਜ ਨੇ ਜੀ
ਇੱਥੇ ਇਨਫੈਕਸ਼ਨ ਦੇ 57% ਕੇਸ ਜਿਹੜੇ ਉਹ ਸਾਹਮਣੇ ਆਏ ਨੇ ਤੇ ਇਹਨਾਂ ਦੇ ਵਿੱਚ ਬਦਕਿਸਮਤੀ ਦੇ ਨਾਲ ਪੰਜਾਬ ਵੀ ਸ਼ਾਮਲ ਹੈ। ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜੇਸ਼ਨ ਜਿਹੜੀ ਨੈਕੋ ਹੈ ਉਹਦੇ ਤੇ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦੇ ਵੱਲੋਂ ਜਿਹੜੀ ਰਿਪੋਰਟ ਹੈ ਉਹਦੇ ਵਿੱਚ ਭਾਵੇਂ ਇਹ ਕਿਹਾ ਗਿਆ ਜੀ ਕਿ ਕੌਮੀ ਪੱਧਰ ਦੇ ਉੱਤੇ HIV ਦੀ ਜਿਹੜੀ ਗਿਣਤੀ ਆ ਉਹ ਘਟੀ ਹੈ, ਪਰ ਉੜੀਸਾ, ਝਾਰਖੰਡ, ਪੰਜਾਬ, ਅਸਾਮ, ਉੱਤਰਾਖੰਡ ਰਾਜ ਇੱਥੇ ਇਹੋ ਜਿਹੇ ਨੇ ਜਿੱਥੇ ਉਲਟ ਰੁਝਾਨ ਵੇਖਣ ਨੂੰ ਮਿਲਿਆ। ਇੱਥੇ ਪਹਿਲਾਂ HIV ਦਾ ਪਸਾਰ ਥੋੜਾ ਜਿਹਾ ਸਮਝਿਆ ਜਾਂਦਾ ਸੀਗਾ। ਇੰਡੀਆ HIV ਐਸਟੀਮੇਟ 2012 ਜਿਹੜੀ ਇਹ ਰਿਪੋਰਟ ਹੈ ਉਹਦੇ ਵਿੱਚ ਇਹ ਕਿਹਾ ਗਿਆ ਕਿ ਉੜੀਸਾ, ਝਾਰਖੰਡ, ਬਿਹਾਰ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਗੁਜਰਾਤ, ਛੱਤੀਸਗੜ੍ਹ, ਰਾਜਸਥਾਨ, ਪੰਜਾਬ, ਉੱਤਰਾਖੰਡ ਇਹ 10 ਰਾਜਾਂ ਦੇ ਵਿੱਚੋਂ ਇਨਫੈਕਸ਼ਨ ਦੇ ਨਵੇਂ ਮਿਲੇ ਕੇਸ ਜਿਹੜੇ ਉਹ 57% ਬਣਦੇ ਨੇ। ਦੂਜੇ ਪਾਸੇ 6 ਉਹਨਾਂ ਰਾਜਾਂ ਦੇ ਵਿੱਚ HIV ਦੀ ਪਸਾਰ ਜਿਹੜੀ ਉਹ ਕਾਫੀ ਜ਼ਿਆਦਾ, ਜਿਹਦੇ ਵਿੱਚ ਸਿਰਫ 31% ਕੇਸ ਮਿਲੇ ਨੇ। 11 ਦੇ ਵਿੱਚ ਬਾਲਗਾਂ ਦੇ ਵਿੱਚੋਂ ਨਵੀਂ ਇਨਫੈਕਸ਼ਨ ਦੇ 1.25 ਲੱਖ ਦੇ ਕਰੀਬ ਕੇਸ ਆਏ ਨੇ। ਇਹਨਾਂ 6 ਰਾਜਾਂ ਦੇ ਵਿੱਚ ਆਂਧਰਾ ਪ੍ਰਦੇਸ਼, ਕਰਨਾਟਕ, ਮਹਾਰਾਸ਼ਟਰ, ਮਨੀਪੁਰ, ਨਾਗਾਲੈਂਡ, ਤਾਮਿਲਨਾਡੂ ਜਿਹੜੇ ਨੇ ਜੀ ਉਹ ਸ਼ਾਮਲ ਨੇ। ਜਿਹੜੇ ਵਿਸ਼ਵ ਏਡਜ਼ ਦਿਵਸ ਤੇ ਕੇਂਦਰੀ ਸਿਹਤ ਮੰਤਰੀ JP ਨੱਡਾ ਨੇ ਨਵੀਂ ਇਨਫੈਕਸ਼ਨ ਤੇ HIV ਏਡਜ਼ ਤੋਂ ਮੌਤਾਂ ਬਾਰੇ ਜਿਹੜਾ ਸੀਗਾ ਜੀ ਕੌਮੀ ਭਾਈਵਾਲੀ ਦਾ ਸੱਦਾ ਜਿਹੜਾ ਦਿੱਤਾ ਸੀਗਾ। ਐਕਚੁਅਲੀ ਜਿਹੜੇ ਇਸ ਵੇਲੇ ਜਿਹੜੇ HIV ਦੇ ਮਾਮਲੇ ਸਾਹਮਣੇ ਆ ਰਹੇ ਨੇ ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਜਿਹੜੇ ਬਹੁਤੇ ਮਾਮਲੇ ਨੇ ਜੀ, ਪਹਿਲਾਂ ਤਾਂ ਸੀ ਨਾ ਜੀ ਇਹਦੇ ਕਈ ਕਾਰਨ ਜਿਹੜੇ ਕਹੇ ਜਾ ਰਹੇ ਸੀ। ਇਸ ਵੇਲੇ ਜਿਹੜੇ ਇੰਜੈਕਟ ਕਰਨਾ ਜੀ, ਜਿਹੜੀ ਇੱਕੋ ਸਿਰਿੰਜ ਦੀ ਜਿਹੜੀ ਉਹਦੀ ਵਜ੍ਹਾ ਕਰਕੇ ਜ਼ਿਆਦਾ ਜਿਹੜੀ HIV ਫੈਲ ਰਹੀ ਹੈ। ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਬਹੁਤ ਮੰਦਾ ਹਾਲ ਜਿਹੜਾ ਜੀ ਉਹ ਕਿਹਾ ਜਾ ਰਿਹਾ। ਜਿਹੜੇ HIV ਪੇਸ਼ੈਂਟ ਨੇ ਉਹਨਾਂ ਦੀ ਗਿਣਤੀ ਦੇ ਵਿੱਚ ਅਥਾਹ ਵਾਧਾ ਪਿਛਲੇ ਦਿਨਾਂ ਦੇ ਵਿੱਚ ਹੋਇਆ ਜੀ। ਅਤੇ ਜੀ ਅੱਗੇ ਜੇ ਗੱਲ ਕਰੀਏ ਜਿਸ ਤਰ੍ਹਾਂ ਵਿਆਹ ਹੁੰਦੇ ਸੀ, ਵਿਆਹ ਸ਼ਾਦੀਆਂ ਦੇ ਵਿੱਚ ਲੋਕੀ ਪਟਾਕੇ ਚਲਾਉਂਦੇ ਸੀ ਖੁਸ਼ੀ ਦੇ ਵਿੱਚ, ਤੇ ਪਰ ਹੁਣ ਜਿਵੇਂ ਮੈਰਿਜ ਪੈਲਸਾਂ ਦੇ ਵਿੱਚ ਗੋਲੀਆਂ ਚੱਲਣ ਦੀਆਂ ਵੀ ਖਬਰਾਂ ਆ ਰਹੀਆਂ। ਐਕਚੁਅਲੀ ਇਹ ਪੰਜਾਬੀਆਂ ਦੇ ਵਿੱਚ ਇੱਕ ਮਾੜਾ ਰੁਝਾਨ ਹੈ ਜੀ। ਪਿਛਲੇ ਕੁਝ ਸਾਲਾਂ ਤੋਂ ਤਾਂ ਬਹੁਤ ਜ਼ਿਆਦਾ ਇਹ ਚੱਲ ਗਿਆ ਜੀ। ਤਾਂ ਵਿਆਹਾਂ ਸ਼ਾਦੀਆਂ ਵਿੱਚ ਡਰ ਕੇ ਬਹਿਣਾ ਪੈਂਦਾ ਜੀ। ਇਹ ਨਹੀਂ ਪਤਾ ਕਿ ਕਿਹੜੀ ਗੋਲੀ ਜਿਹੜੀ ਕਿਹੜੇ ਪਾਸੇ ਤੋਂ ਆ ਜਾਣੀ ਹੈ, ਔਰ ਅੰਨ੍ਹੇਵਾਹ ਜਿਹੜੀ ਫਾਇਰਿੰਗ ਆ ਉਹ ਹੁੰਦੀ ਹੈ। ਬੇਸ਼ੱਕ ਮੈਰਿਜ ਪੈਲਸਿਸ ਜਿਹੜੇ ਨੇ ਉਹਨਾਂ ਦੇ ਬਾਹਰ ਲਿਖਿਆ ਹੋਇਆ ਕਿ ਅਸਲਾ ਜਿਹੜਾ ਦੀ ਅੰਦਰ ਚਲਾਇਆ ਨਹੀਂ ਜਾ ਸਕਦਾ, ਪਰ ਜਦੋਂ ਜਿਹੜੀ ਰੰਗਦਾਰ ਪਾਣੀ ਅੰਦਰ ਗਿਆ ਹੁੰਦਾ ਜੀ ਫਿਰ ਕਿਹੜਾ ਅਟਕਦਾ। ਸੋ ਪੰਜਾਬੀਆਂ ਕੋਲੇ ਹਥਿਆਰ ਬਹੁਤ ਨੇ, ਲਾਇਸੈਂਸੀ ਜਿਹੜੇ ਸੋ ਉਹ ਆਪਣੀ ਖੁਸ਼ੀ ਦਾ ਇਜ਼ਹਾਰ ਜਿਹੜਾ ਜੀ ਉਹ ਇਸੇ ਤਰੀਕੇ ਨਾਲ ਹੀ ਕਰਦੇ ਨੇ, ਪਰ ਮੂਰਖਾਂ ਵਾਲੀ ਹਰਕਤ ਹੀ ਹੈ। ਅਕਸਰ ਹੀ ਉਹ ਕਿਸੇ ਨਾ ਕਿਸੇ ਮੁਸੀਬਤ ਦੇ ਵਿੱਚ ਪੈ ਜਾਂਦੇ ਨੇ। ਹਰ ਸਾਲ ਕਿੰਨੇ ਜਿਹੜੇ ਇੰਸੀਡੈਂਟ ਨੇ ਇੱਦਾਂ ਦੇ ਵਾਪਰਦੇ ਨੇ ਜਿਨ੍ਹਾਂ ਹਾਦਸਿਆਂ ਦੇ ਵਿੱਚ ਲੋਕਾਂ ਦੀ ਜਾਨ ਜਿਹੜੀ ਹੈ ਉਹ ਵੀ ਜਾਂਦੀ ਹੈ ਜੀ। ਹਰ ਤਕਰੀਬਨ ਹਫ਼ਤੇ ਦੀ ਇਹ ਕਹਾਣੀ ਜਿਹੜੀ ਹੋ ਗਈ ਹੈ ਜੀ। ਦੀਨਾ ਨਗਰ ਦੇ ਵਿੱਚ ਇਸੇ ਤਰੀਕੇ ਦੇ ਨਾਲ ਇੱਕ ਬਰਾਤ ਆਈ ਹੋਈ ਸੀ ਜੀ, ਉੱਥੇ ਗੋਲੀ ਜਿਹੜੀ ਚਲਾਈ ਜਾ ਰਹੀ ਸੀ। ਇੱਕ 12 ਸਾਲਾਂ ਦੇ ਬੱਚੇ ਨੂੰ ਜਿਹੜੀ ਉਹ ਜਾ ਵੱਜੀ ਜੀ। 6ਵੀਂ ਜਮਾਤ ਦੇ ਵਿੱਚ ਇਹ ਬੱਚਾ ਜਿਹੜਾ ਪੜ੍ਹਦਾ ਸੀਗਾ, ਔਰ ਉੱਥੇ ਇੱਕ ਵਿਆਹ ਦੇ ਮੌਕੇ ਦੇ ਉੱਤੇ ਸਾਰੇ ਜਿਹੜੇ ਇਕੱਠੇ ਹੋਏ ਸੀਗੇ ਜੀ। ਬਸ ਉੱਥੇ ਜਿਹੜੀ ਗੋਲੀ ਸੀ ਉਹ ਚੱਲਣੀ ਸ਼ੁਰੂ ਹੋ ਗਈ ਤੇ ਉਹਦੀ ਲਪੇਟ ਦੇ ਵਿੱਚ ਜਿਹੜਾ ਜੀ ਇਹ ਬੱਚਾ ਆ ਗਿਆ। ਕਦੀ ਕਿਤੇ ਵਿਚਾਰਾ ਕੋਈ ਵੀਡੀਓ ਬਣਾਉਣ ਵਾਲਾ ਜਿਹੜਾ ਉਹ ਮਾਰਿਆ ਜਾਂਦਾ ਜੀ, ਕਦੀ ਕਿਸੇ ਰਿਸ਼ਤੇਦਾਰ ਦੇ ਜਿਹੜੇ ਆ ਜੀ ਉੱਥੇ ਪੁੜਪੁੜੀ 'ਚ ਵੱਜ ਜਾਂਦੀ। ਕਿਉਂਕਿ ਜਿਵੇਂ ਇਹ ਗੋਲੀ ਚਲਾਉਂਦੇ ਨੇ, ਜੇ ਕਿਸੇ ਨੇ ਵੇਖੇ ਹੁਣ ਤੇ ਨਾ ਹੀ ਵੇਖੇ ਜਾਣ ਤੇ ਚੰਗੀ ਗੱਲ ਹੈ, ਪਰ ਜਿਵੇਂ ਉਹ ਚਲਾਉਂਦੇ ਹੁੰਦੇ ਨੇ ਜੀ ਨਾਲ ਦੀ ਨਾਲ ਡਾਂਸ ਕਰੀ ਜਾਂਦੇ ਨੇ, ਨਾਲ ਦੀ ਨਾਲ ਉੱਪਰ ਨੂੰ ਜਿਹੜਾ ਪਿਸਟਲ ਆ ਜੀ ਜਾਂ ਰਿਵਾਲਵਰ ਆ ਉਹਦੇ ਵਿੱਚੋਂ ਗੋਲੀਆਂ ਚਲਾਈ ਜਾਂਦੇ ਨੇ। ਇਹ ਨਹੀਂ ਪਤਾ ਹੱਥ ਹਿਲਦਿਆਂ ਹਿਲਦਿਆਂ ਕਿਹੜੇ ਪਾਸੇ ਨੂੰ ਹੋ ਜਾਣਾ ਤੇ ਕਿਹਦੀ ਪੁੜਪੁੜੀ 'ਚੋਂ ਲੰਘ ਜਾਣੀ ਹੈ ਜੀ। ਇਹ ਸਹੀ ਗੱਲ ਆ ਕਿ ਪਤਾ ਨਹੀਂ ਉਹ ਕਿੱਧਰ ਨੂੰ ਗੋਲੀ ਚੱਲ ਜਾਣੀ ਆ। ਤੇ ਅੱਗੇ ਗੱਲ ਆਪਾਂ ਕਰੀਏ ਪਾਵਰਕਾਮ ਦੀ, ਬਿਜਲੀ ਦੀਆਂ ਦਰਾਂ ਦੇ ਵਿੱਚ ਫਿਰ ਵਾਧੇ ਹੋਣ ਦੇ ਅਸਾਰ ਪਸਾਰ ਹੈ ਜੀ। ਜੀ ਪਾਵਰਕਾਮ ਦੇ ਵੱਲੋਂ ਅਗਲਾ ਜਿਹੜਾ ਉਹਦਾ ਸਾਲ ਹੈ ਜੀ ਉਹਦੇ ਵਿੱਚ 20 ਤੋਂ 15-16 ਲਈ ਬਿਜਲੀ ਦੇ ਰੇਟ ਜਿਹੜੇ ਨੇ ਉਹਦੇ ਵਿੱਚ ਮੁੱਢਲੇ ਤੌਰ ਦੇ ਉੱਤੇ ਕੇਸ ਜਿਹੜਾ ਜੀ ਉਹ ਦਾਇਰ ਕਰ ਦਿੱਤਾ ਗਿਆ। ਪਾਵਰਕਾਮ ਨੇ 8 ਤੋਂ 10% ਵਾਧਾ ਜਿਹੜਾ ਜੀ ਉਹ ਮੰਗਿਆ। ਹੁਣ ਪਾਵਰਕਾਮ ਨੂੰ ਚਾਲੂ ਵਿੱਤੀ ਵਰ੍ਹੇ ਦੇ ਵਾਸਤੇ ਦਰਾਂ 2.5% ਵਾਧੇ ਦੀ ਪ੍ਰਵਾਨਗੀ ਜਿਹੜੀ ਉਹ ਮਿਲੀ ਸੀਗੀ। ਪਾਵਰਕਾਮ ਨੇ ਆਪਣੀ ਸਾਲਾਨਾ ਕੁੱਲ ਮਾਲੀਆ ਰਿਪੋਰਟ ਜਿਹੜੀ ARR ਹੈ ਉਹਦੇ ਵਿੱਚ ਜਿਹੜਾ ਜੀ ਜਿਹੜਾ ਉਹਨੂੰ ਘਾਟਾ ਹੈ ਇਸ ਵੇਲੇ ਤਕਰੀਬਨ 1200 ਕਰੋੜ ਰੁਪਈਏ ਦਾ ਜਿਹੜਾ ਪੈ ਰਿਹਾ ਜੀ, ਉਹਦੇ ਵਾਸਤੇ ਵਾਧਾ ਕੀਤੇ ਜਾਣ ਦੀ ਤਜਵੀਜ਼ ਜਿਹੜੀ ਹੈ ਉਹ ਕਰਾਈ ਹੈ। 1150 ਕਰੋੜ ਰੁਪਈਆ ਅਸਲ ਦੇ ਵਿੱਚ ਇਹ ਘਾਟਾ ਹੈ ਜੀ, ਔਰ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੂੰ ਇਹ ਭੇਜੀ ਜਾ ਰਹੀ ਹੈ ਜੀ। ਪਾਵਰਕਾਮ ਦੇ ਸੂਤਰ ਇਹ ਕਹਿੰਦੇ ਨੇ ਕਿ ਲੰਘੇ ਮਹੀਨੇ ਇਹ ਕੇਸ ਇੱਕ ਵਾਰੀ ਫਿਰ ਰੈਗੂਲੇਟਰੀ ਕਮਿਸ਼ਨ ਦੇ ਕੋਲੇ ਭੇਜ ਦਿੱਤਾ ਸੀਗਾ, ਪਰ ਉਦੋਂ ਇਹ ਰਿਪੋਰਟ ਦੇ ਵਿੱਚ ਤਰੁੱਟੀਆਂ ਦਾ ਹਵਾਲਾ ਦੇ ਕੇ ਕੇਸ ਵਾਪਸ ਭੇਜ ਦਿੱਤਾ ਗਿਆ ਸੀਗਾ। ਹੁਣ ਦੁਬਾਰਾ ਫਿਰ ਜਿਹੜਾ ਜੀ ਉਹ ਸਬਮਿਟ ਕੀਤਾ ਜਾ ਰਿਹਾ। ਪਹਿਲਾਂ ਜਿਹੜਾ ਪੰਜਾਬ ਹੈ ਜੀ ਉਹ ਇਸ ਵੇਲੇ ਜਿਹੜੇ ਸਭ ਤੋਂ ਮਹਿੰਗੇ ਰਾਜ ਨੇ ਜੀ ਬਿਜਲੀ ਦੇ ਬਿੱਲਾਂ ਵਾਲੇ, ਉਹਨਾਂ ਦੇ ਵਿੱਚੋਂ ਇੱਕ ਹੈ।
ਜੇ ਇਹ ਵਾਧਾ, ਕਿਉਂਕਿ 8 ਤੋਂ 10% ਹੀ ਮੰਗਿਆ ਪਾਵਰਕੌਮ ਨੇ, ਜੇ ਇੰਨਾ ਵਾਧਾ ਹੋ ਜਾਂਦਾ ਤਾਂ ਨਿਰਪਿੰਦੇ ਲੋਕਾਂ ਦੇ ਉੱਤੇ ਬਹੁਤ ਵੱਡਾ ਬੋਝ ਜਿਹੜਾ ਵੀ ਪੈ ਜਾਣਾ। ਇੱਥੇ ਤਾਂ ਲੋਕ ਜਿਹੜੇ ਵਿਚਾਰੇ ਗਰੀਬ ਨੇ ਜੀ, ਉਹ ਬਿਜਲੀ ਡਰਦੇ ਜਗਾਉਂਦੇ ਨੇ। ਇੱਕ ਬਿਜਲੀ ਦਾ ਬਲਬ ਤੇ ਜਿਹੜਾ ਪੱਖੇ ਵਾਲੇ ਘਰ ਨੇ ਉਹਨਾਂ ਦੇ ਵੀ 3 ਤੋਂ 4 ਹਜ਼ਾਰ ਰੁਪਈਏ ਤੱਕ ਬਿੱਲ ਆਈ ਜਾਂਦਾ। ਜਿਹੜਾ 150-200 ਰੁਪਈਆ ਦਿਹਾੜੀ ਲੈਣ ਵਾਲਾ ਬੰਦਾ ਹੈ, ਉਹਨੂੰ ਜਦੋਂ 3000, 3500-4000 ਰੁਪਈਆ ਬਿੱਲ ਜਿਹੜਾ ਤਾਰਨਾ ਪੈਂਦਾ ਜੀ, ਉਹਦਾ ਧੂੰਆਂ ਤਾਂ ਪਹਿਲਾਂ ਹੀ ਨਿਕਲ ਰਿਹਾ ਜੀ। ਪਰ ਇਹ ਹੋਰ ਬਿਜਲੀ ਜਿਹੜੀ ਆ ਮਹਿੰਗੀ ਕਰਨ ਵੱਲ ਨੂੰ ਕਮਰ ਕੱਸੇ ਜਾ ਰਹੇ ਨੇ। ਐਕਚੁਅਲੀ ਇਹ ਗਲਤ ਪਾਲਿਸੀਜ਼ ਨੇ ਜੀ। ਜਿਹੜੀ ਮੁਫਤ ਬਿਜਲੀ ਦਿੱਤੀ ਜਾ ਰਹੀ ਆ, ਕਿਤੇ ਨਾ ਕਿਤੇ ਤਾਂ ਸਰਕਾਰ ਨੂੰ ਉਹਦੇ ਬਾਰੇ ਸੋਚਣਾ ਹੀ ਪੈਣਾ, ਨਹੀਂ ਤਾਂ ਅਦਰਵਾਈਜ਼ ਜਿਹੜੇ ਖਪਤਕਾਰ ਨੇ ਜੀ ਉਹਨਾਂ ਦੇ ਉੱਤੇ ਇਹ ਜਿਹੜਾ ਨਵਾਂ ਬੋਝ ਆ, ਵਿੱਤੀ ਬੋਝ, ਉਹ ਪਈ ਜਾ ਰਿਹਾ ਜਿਹੜੇ ਬਿੱਲ ਦਿੰਦੇ ਨੇ। ਇਹਦੇ ਵਿੱਚ ਜ਼ਿਮੀਂਦਾਰ ਵੀ ਤਾਂ ਸ਼ਾਮਲ ਨੇ, ਜਿਹੜੇ ਉਹਨਾਂ ਦੇ ਘਰਾਂ ਦੇ ਵਿੱਚ ਮੀਟਰ ਲੱਗੇ ਹੋਏ ਨੇ। ਜੇ 5 ਰੁਪਈਏ ਪਹਿਲਾਂ ਬਿੱਲ ਸੀਗਾ, ਉਹ ਸਿੱਧਾ 15 ਰੁਪਈਏ ਤੇ ਜਾ ਪਿਆ ਜੀ। ਜੇ ਉਹ ਬਿਜਲੀ ਦਾ ਬਿੱਲ ਮੋਟਰਾਂ ਦਾ ਅੱਜ ਵੀ ਕਹਿਣ ਕਿ ਉਹਨਾਂ ਨੇ ਦੇਣਾ ਹੈ, ਜਾਂ ਇਹ ਲੋਕ ਲਭਾਊ ਜਿਹੜੀਆਂ ਚੀਜ਼ਾਂ ਨੇ ਬੰਦ ਕੀਤੀਆਂ ਜਾਣ, 5 ਰੁਪਈਏ ਮੋਟਰ ਦਾ ਹੋ ਜਾਏ, 5 ਰੁਪਈਏ ਘਰ ਦਾ ਹੋ ਜਾਏ ਜੀ, 10 ਰੁਪਈਏ ਹੋ ਗਿਆ। ਹੁਣ 15 ਰੁਪਈਏ ਇੱਕ ਪਾਸੇ ਜਿਹੜਾ ਜੀ ਉਹ ਦੇਣਾ ਪੈ ਰਿਹਾ। ਸੋ ਕੱਢਣਾ ਤਾਂ ਲੋਕਾਂ ਦੇ ਸਿਰੋਂ ਹੀ ਆ ਜੀ, ਸਰਕਾਰਾਂ ਨੇ ਪੱਲਿਓਂ ਤਾਂ ਦੇਣਾ ਨਹੀਂ ਕੁਛ ਵੀ ਜੀ। ਇਹ ਗੱਲ ਸਮਝਣ ਦੀ ਲੋੜ ਹੈ। ਲੋਕਾਂ ਨੂੰ ਮਾਨਸਿਕਤਾ ਜਿਹੜੀ ਇਹ ਸਮਝਣੀ ਚਾਹੀਦੀ ਹੈ ਆਪਣੀ, ਕਿ ਇਹਦੇ ਚੋਂ ਜੇ ਨਿਕਲਣਾ ਚਾਹੁੰਦੇ ਤਾਂ, ਨਹੀਂ ਤਾਂ ਅਦਰਵਾਈਜ਼ ਤਾਂ ਫਸੇ ਤੁਰੇ ਜਾ ਰਹੇ ਨੇ। ਬਿਲਕੁਲ ਜੀ, ਲੋਕਾਂ ਦੀ ਜਿਹੜੀ ਲੁੱਟ ਖਸੁੱਟਿਆ ਜਾਰੀ ਆ। ਅਤੇ ਜੀ ਸਰੋਤਿਓ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਦੀਆਂ ਖਬਰਾਂ ਆ ਜਾਂ ਸਾਡੀਆਂ ਕੋਈ ਸਪੈਸ਼ਲ ਬ੍ਰੇਕਿੰਗ ਨਿਊਜ਼ ਹੁੰਦੀ ਆ, ਉਹ ਸੁਣਨੇ ਲਈ ਅੱਜ ਇਹਨਾਂ ਦੇ ਕੋਲ WhatsApp ਆ, ਉਹ ਸਾਡੇ ਨਾਲ ਜੁਆਇਨ ਕਰ ਸਕਦੇ ਆ ਜੀ। ਅਤੇ ਉਹਨਾਂ ਨੇ ਜੀ ਇੱਕ ਨੰਬਰ ਐਡ ਕਰਨਾ ਆ 4087173222 408-717-3222। ਉਹ ਇਸ ਨੰਬਰ ਨੂੰ ਐਡ ਕਰ ਲੈਣ ਅਤੇ ਸਾਨੂੰ ਉਹ ਮੈਸੇਜ ਕਰ ਸਕਦੇ ਆ ਜੀ WhatsApp ਤੋਂ, ਅਤੇ ਫਿਰ ਉਹਨਾਂ ਨੂੰ ਅਸੀਂ ਸਾਡੀਆਂ ਨਿਊਜ਼ ਆ ਉਹ ਭੇਜਣੀਆਂ ਸ਼ੁਰੂ ਕਰ ਦੇਵਾਂਗੇ। ਅਤੇ ਜੀ ਅੱਗੇ ਗੱਲ ਕਰੀਏ। ਇੱਕ 7 ਸਾਲ ਦਾ ਬੱਚਾ ਜਿਹੜਾ ਕਾਫੀ ਟਾਈਮ ਪਹਿਲਾਂ ਭਾਰਤ ਪਾਕਿਸਤਾਨ ਦੀ ਸਰਹੱਦ ਤੋਂ ਉਹ ਪਾਕਿਸਤਾਨ ਦੇ ਵਿੱਚ ਚਲਾ ਗਿਆ ਸੀ, ਤਾਂ ਕਹਿੰਦੇ ਅਜੇ ਵੀ ਉਹ ਜੇਲ੍ਹ ਦੇ ਵਿੱਚ ਹੀ ਆ। ਜੇ ਭਾਰਤ ਪਾਕ ਸਰਹੱਦ ਦੇ ਉੱਤੇ ਰਾਵੀ ਦਰਿਆ ਜੀ, ਉਹਦੇ ਕੋਲੇ 140 ਦੇ ਕਰੀਬ ਘਰਾਂ ਦਾ ਛੋਟਾ ਜਿਹਾ ਪਿੰਡ ਹੈ ਬੇਦੀ ਛੰਨਾ। ਇੱਥੋਂ ਦਾ ਮੁੰਡਾ ਜਿਹੜਾ ਜੀ ਨਾਨਕ ਸਿੰਘ 29 ਸਾਲਾਂ ਤੋਂ ਪਾਕਿਸਤਾਨ ਦੀ ਜੇਲ੍ਹ ਕੋਟ ਲਖਪਤ ਅੰਦਰ ਜ਼ਿੰਦਗੀ ਦੇ ਦਿਨ ਜਿਹੜੇ ਆ ਜੀ ਉਹ ਕੱਟ ਰਿਹਾ। ਉਹਦੇ ਮਾਪਿਓ ਜਿਹੜੇ ਨੇ ਜੀ, ਉਹ ਅੱਜ ਵੀ ਆਪਣੇ ਪੁੱਤ ਦੀ ਜਿਹੜੀ ਆ ਜੀ ਉਹ ਭਾਲ ਕਰ ਰਹੇ ਨੇ। ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੱਕ ਉਹਨਾਂ ਨੇ ਜਿਹੜੇ ਆ ਜੀ ਪਹੁੰਚ ਕਰ ਚੁੱਕੇ ਨੇ। ਪਰ ਜਿਹੜਾ ਨਾਨਕ ਸਿੰਘ ਆ ਜੀ, ਉਹਦੀ ਵਾਪਸੀ ਦਾ ਅਜੇ ਵੀ ਕੋਈ ਹੀਲਾ ਜਿਹੜਾ ਉਹ ਹੋ ਨਹੀਂ ਰਿਹਾ ਜੀ। 1985 ਦੇ ਵਿੱਚ ਬੇਲਾ ਆਬਾਦ ਕਰਕੇ ਰੋਟੀ ਦਾ ਜੁਗਾੜ ਕਰਨ ਵਾਲੇ ਰਾਏ ਸਿੱਖ ਬਰਾਦਰੀ ਨਾਲ ਸੰਬੰਧਿਤ ਰਤਨ ਸਿੰਘ ਤੇ ਉਹਦਾ ਜਿਹੜਾ ਮੁੰਡਾ ਸੀ 7 ਸਾਲਾਂ ਦਾ, ਉਹ ਗਲਤੀ ਦੇ ਨਾਲ ਸਰਹੱਦ ਪਾਰ ਕਰ ਗਿਆ ਜੀ। ਨਾਨਕ ਸਿੰਘ ਨੂੰ ਨਹੀਂ ਸੀ ਪਤਾ ਕਿ ਉਹਦੀ ਗਲਤੀ ਦਾ ਐਡਾ ਵੱਡਾ ਖਮਿਆਜ਼ਾ ਜਿਹੜਾ ਜੀ ਉਹਨੂੰ ਭੁਗਤਣਾ ਪੈ ਸਕਦਾ ਹੈ। ਕੋਟ ਬੇਦੀ ਛੰਨਾ ਦੇ ਵਿੱਚ ਜਿਹੜੇ ਉਹਦੇ ਮਾਪੇ ਰਹਿੰਦੇ ਨੇ, ਉਹਨਾਂ ਨੇ ਕਿਹਾ ਕਿ ਅਫਸਰਸ਼ਾਹੀ ਦੇ ਵੱਲੋਂ ਕੀਤੀ ਗਈ ਅਣਗਹਿਲੀ ਤੇ ਜਿਹੜੇ ਸਿਆਸਤਦਾਨ ਸੀਗੇ ਜੀ, ਉਹਨਾਂ ਨੇ ਇਸ ਅਨਪੜ੍ਹ ਪਰਿਵਾਰ ਦੀ ਜਿਹੜੀ ਆ ਜੀ ਉਹ ਸਾਰੀ ਨਹੀਂ ਲਈ। ਉਹਦਾ ਜਿਹੜਾ ਪਿਓ ਆ ਜੀ ਰਤਨ ਸਿੰਘ, ਉਹ ਇਸ ਕਹਾਣੀ ਜਿਹੜੀ ਆ ਜੀ ਸਾਰੇ ਨੂੰ ਉਸ ਦਿਨ ਨੂੰ ਯਾਦ ਕਰਦਾ ਹੋਇਆ ਜਿਹੜਾ ਜੀ ਅੱਜ ਵੀ ਕਿਤੇ ਪਹੁੰਚ ਜਾਂਦਾ ਜੀ। ਉਹ ਕਹਿੰਦਾ ਜੀ ਕਿ ਦਰਿਆ ਤੋਂ ਪਾਰ ਬੇਲੇ ਨੂੰ ਆਬਾਦ ਕਰਕੇ ਪਰਿਵਾਰ ਦੀ ਰੋਟੀ ਦਾ ਜੁਗਾੜ ਕਰਦਾ ਸੀਗਾ, ਔਰ ਉਹਦਾ ਪੁੱਤ ਜਿਹੜਾ ਬਲਦਾਂ ਦੇ ਕੋਲ ਉਹਦੇ ਖੜਾ ਕਰਕੇ ਉਹ ਨੇੜਿਓਂ ਸੁਹਾਗਾ ਜਿਹੜਾ ਲੈਣ ਚਲੇ ਗਿਆ। ਜਦੋਂ ਆਇਆ ਤੇ ਨਾਨਕ ਸਿੰਘ ਦਿਸਿਆ ਹੀ ਨਹੀਂ। ਉਹਦਾ ਇਹ ਕਹਿਣਾ ਸੀਗਾ ਕਿ ਉਹਨੇ ਸਾਰਾ ਕੁਝ ਚੱਪਾ ਛਾਣ ਮਾਰਿਆ, ਕੁਝ ਵੀ ਪਤਾ ਨਹੀਂ ਲੱਗਿਆ। ਔਰ ਉਹਨੇ ਬਾਅਦ ਦੇ ਵਿੱਚ BSF ਦੇ ਕੁਝ ਅਧਿਕਾਰੀਆਂ ਨੂੰ ਵੀ ਇਹਦੇ ਬਾਰੇ ਕਿਹਾ, ਜਿਨ੍ਹਾਂ ਨੇ ਪਾਕਿਸਤਾਨੀ ਰੇਂਜਰਾਂ ਦੇ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਇਹ ਕਿ ਸਾਡੀਆਂ ਕੁਝ ਮੱਝਾਂ ਜਿਹੜੀਆਂ ਤੁਹਾਡੇ ਪਿੰਡਾਂ 'ਚ ਚਲੀਆਂ ਗਈਆਂ ਸੀਗੀਆਂ, ਤੁਸੀਂ ਸਾਨੂੰ ਮੱਝਾਂ ਵਾਪਸ ਕਰ ਦਿਓ, ਅਸੀਂ ਪੁੱਤ ਜਿਹੜਾ ਜੀ ਉਹ ਤੁਹਾਨੂੰ ਵਾਪਸ ਕਰ ਦਾਂਗੇ। ਪਰ ਉਹ ਕਹਿੰਦੇ ਜੀ ਕਿ ਬਹਾਨਾ ਸੀਗਾ, ਉਹ ਮੁੰਡਾ ਜਿਹੜਾ ਸੀਗਾ ਉਹ ਵਾਪਸ ਨਹੀਂ ਆਇਆ। ਪਿਛਲੇ ਦਿਨੀ ਜਿਹੜੇ 145 ਬੰਦਿਆਂ ਦੀ ਸੂਚੀ ਜਿਹੜੀ ਆਈ, ਉਹਦੇ ਵਿੱਚ ਨਾਨਕ ਸਿੰਘ ਦਾ ਨਾਮ ਵੀ ਜਿਹੜਾ ਜੀ ਉਹ ਕਿਹਾ ਜਾ ਰਿਹਾ ਕਿ 71ਵਾਂ ਨੰਬਰ ਜਿਹੜਾ ਜੀ ਉਹ ਹੈ ਉਹਦਾ। ਸੋ ਉਹਦੇ ਮਾਪੇ ਜਿਹੜੇ ਉਹਨਾਂ ਨੂੰ ਇੱਕ ਆਸ ਤਾਂ ਬੱਝੀ ਹੈ ਜੀ ਕਿ ਉਹਨਾਂ ਦਾ ਪੁੱਤ ਸ਼ਾਇਦ ਜਿਹੜਾ ਜੀ ਉਹ ਵਾਪਸ ਆ ਜਾਏ। ਪਰ ਤੁਸੀਂ ਦੇਖੋ 7 ਸਾਲ ਦੀ ਉਮਰ ਔਰ 25 ਸਾਲ ਜਿਹੜਾ ਜੀ ਉਹ ਪਲੱਸ ਉਹਦੇ ਵਿੱਚ ਹੋ ਗਏ, ਉਹ 35 ਪਲੱਸ ਜਿਹੜਾ ਜੀ 35 ਦੇ ਨੇੜੇ ਤੇੜੇ ਜਿਹੜਾ ਜੀ ਉਹ ਪਹੁੰਚ ਗਿਆ ਤੇ ਉਹ ਅਜੇ ਵੀ ਜੇਲ੍ਹ ਦੇ ਵਿੱਚ ਆ ਜੀ। ਉੱਥੇ ਕਸੂਰ ਉਹਦਾ ਸਿਰਫ ਇਹ ਹੈ ਜੀ ਕਿ ਉਹ ਗਲਤੀ ਦੇ ਨਾਲ ਸਰਹੱਦ ਲੰਘ ਗਿਆ ਜੀ। ਜੀ ਤੇ ਜੀ ਅੱਗੇ ਗੱਲ ਕਰੀਏ ਕਿ ਕੈਬ ਬਲਾਤਕਾਰ ਦਾ ਕੇਸ ਹੋਇਆ ਸੀ, ਤਾਂ ਉਹ ਵੀ ਕਹਿੰਦੇ ਕਿ ਜਿਹੜਾ ਦੋਸ਼ੀ ਸੀ ਉਸਨੂੰ ਫੜ ਲਿਆ ਗਿਆ। ਸਖਤ ਕਾਨੂੰਨ ਬੜਾ ਜਿੰਨਾ ਕੁਝ ਜਿਹੜਾ ਜੀ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ, ਪਰ ਇਹ ਜਿਹੜੇ ਕੇਸ ਨੇ ਇਹਨਾਂ ਦੇ ਵਿੱਚ ਕਮੀ ਨਹੀਂ ਆ ਰਹੀ ਜੀ। 3 ਦਿਨ ਪਹਿਲਾਂ ਦਿੱਲੀ ਦੇ ਵਿੱਚ 27 ਸਾਲਾ ਇੱਕ ਔਰਤ ਦੇ ਨਾਲ ਜਿਹੜਾ ਜੀ ਉਹ ਬਲਾਤਕਾਰ
ਕਰਕੇ ਫਰਾਰ ਹੋਇਆ ਜਿਹੜਾ ਟੈਕਸੀ ਡਰਾਈਵਰ ਸੀਗਾ ਜੀ, ਉਹਨੂੰ ਦਿੱਲੀ ਦੀ ਪੁਲਿਸ ਨੇ ਮਥੁਰਾ ਤੋਂ ਗ੍ਰਿਫਤਾਰ ਕਰ ਲਿਆ। ਦਿੱਲੀ ਪੁਲਿਸ ਦੇ ਤਰਜਮਾਨ ਜਿਹੜੇ ਰਾਜਨ ਭਗਤ ਨੇ, ਉਹਨਾਂ ਨੇ ਦੱਸਿਆ ਕਿ 32 ਸਾਲਾ ਸ਼ਿਵ ਕੁਮਾਰ ਜਿਹੜਾ ਯਾਦਵ ਹੈ, ਉਹਨੂੰ ਮਥੁਰਾ ਤੋਂ ਹਿਰਾਸਤ ਦੇ ਵਿੱਚ ਲਿਆ ਗਿਆ। ਇਹ ਦਿੱਲੀ ਪੁਲਿਸ ਤੇ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਸਾਂਝਾ ਜਿਹੜਾ ਸੀਗਾ ਉਹ ਇੱਕ ਆਪਰੇਸ਼ਨ ਜਿਹੜਾ ਸੀਗਾ ਉਹ ਕੀਤਾ। ਜਿਹੜਾ ਇਹ ਸ਼ਿਵ ਕੁਮਾਰ ਯਾਦਵ ਹੈ, ਇਹ ਮਥੁਰਾ ਦਾ ਹੀ ਰਹਿਣ ਵਾਲਾ। ਜਿਹੜੀ ਟੈਕਸੀ ਦੇ ਵਿੱਚ ਰੇਪ ਕੀਤਾ ਗਿਆ ਸੀਗਾ ਉਹ ਵੀ ਬਰਾਮਦ ਕਰ ਲਈ ਗਈ ਹੈ। ਦਿੱਲੀ ਪੁਲਿਸ ਨੂੰ ਇਹ ਦੇ ਦਿੱਤੀ ਗਈ ਹੈ। ਜਿਹੜਾ ਮੁਲਜ਼ਮ ਸੀਗਾ ਜੀ, ਉਹਦੀ ਤਲਾਸ਼ ਦੇ ਵਾਸਤੇ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਛਾਪੇਮਾਰੀ ਸੀ ਉਹ ਕੀਤੀ ਗਈ ਸੀ। ਪਹਿਲਾਂ ਦਿੱਲੀ ਦੀ ਪੁਲਿਸ ਨੇ ਉਹਦੀ ਗ੍ਰਿਫਤਾਰੀ ਲਈ 1 ਲੱਖ ਰੁਪਏ ਦਾ ਐਲਾਨ ਜਿਹੜਾ ਕੀਤਾ ਸੀਗਾ। ਜਿਹੜੀ ਪੀੜਤ ਔਰਤ ਹੈ ਜੀ, ਉਹ ਗੁੜਗਾਉਂ ਦੀ ਫਾਈਨਾਂਸ ਕੰਪਨੀ ਦੇ ਵਿੱਚ ਨੌਕਰੀ ਕਰਦੀ ਹੈ। ਫਰਾਈਡੇ ਰਾਤ ਨੂੰ ਉਹ ਕਿਸੇ ਪਾਰਟੀ ਤੋਂ ਦਿੱਲੀ ਦੇ ਇੰਦਰਲੋਕ ਇਲਾਕੇ ਦੇ ਵਿੱਚ ਆਪਣੇ ਘਰ ਜਾ ਰਹੀ ਸੀ, ਜਦੋਂ ਉਹਨੇ ਮੋਬਾਈਲ ਐਪ ਉਬੇਰ ਰਾਹੀਂ ਜਿਹੜੀ ਸੀ ਉਹ ਟੈਕਸੀ ਮੰਗਵਾਈ ਔਰ ਸਫ਼ਰ ਦੇ ਦੌਰਾਨ ਔਰਤ ਦੀ ਅੱਖ ਲੱਗ ਗਈ ਔਰ ਜਦੋਂ ਉਹਦੀ ਜਾਗ ਖੁੱਲੀ ਤਾਂ ਉਹਨੇ ਟੈਕਸੀ ਕਿਸੇ ਸੁੰਨੀ ਥਾਂ ਦੇ ਉੱਤੇ ਖੜੀ ਪਾਈ। ਡਰਾਈਵਰ ਨੇ ਔਰਤ ਨੂੰ ਜਿਹੜਾ ਧਮਕਾਇਆ, ਫਿਰ ਉਹਦੇ ਨਾਲ ਜਿਹੜਾ ਸੀਗਾ ਜੀ ਉਹ ਰੇਪ ਕੀਤਾ। ਉਬੇਰ ਜਿਹੜਾ ਜੀ, ਉਹਨੇ ਕਿਹਾ ਕਿ ਡਰਾਈਵਰ ਦੇ ਅਕਾਊਂਟ ਤੇ ਰੋਕ ਲਾ ਦਿੱਤੀ ਗਈ ਔਰ ਪੁਲਿਸ ਨੂੰ ਉਹ ਜਿਹੜਾ ਜੀ ਪੂਰਾ ਸਹਿਯੋਗ ਜਿਹੜਾ ਉਹ ਦੇ ਰਹੀ ਹੈ। ਪੁਲਿਸ ਨੇ ਕਿਹਾ ਜੀ ਕਿ ਡਰਾਈਵਰ ਦੀ ਤਸਦੀਕ ਹੋ ਚੁੱਕੀ ਹੈ ਤੇ ਕੈਬ ਵਿੱਚ GPS ਟਰੈਕਰ ਜਿਹੜਾ ਉਹ ਲੱਗਿਆ ਹੋਇਆ ਸੀਗਾ। ਫਿਰ ਵੀ ਉਹਦਾ ਹੌਸਲਾ ਵਧਿਆ ਹੈ। ਦੇਖੋ ਜੀ, ਉਹਨੂੰ ਪਤਾ ਹੈ ਕਿ ਕੰਪਿਊਟਰਾਈਜ਼ ਸਿਸਟਮ ਹੈ, ਉਹਨੇ ਫੜਿਆ ਜਾਣਾ। ਪਰ ਮੁਸ਼ਕਲ ਇਹ ਹੈ ਜੀ ਕਿ ਮਾਨਸਿਕਤਾ ਕਿਵੇਂ ਬਦਲੀ ਜਾਵੇ ਲੋਕਾਂ ਦੀ, ਇਹ ਸਭ ਤੋਂ ਵੱਡਾ ਸਵਾਲ ਹੈ। ਬਿਲਕੁਲ ਜੀ, ਹੁਣ ਜਿਹੜੀ ਮਾਨਸਿਕਤਾ ਦੀ ਗੱਲ ਕੀਤੀ ਹੈ ਉਹ ਤਾਂ ਬਿਲਕੁਲ ਹੀ ਥੱਲੇ ਨੂੰ ਚਲੇ ਗਿਆ ਇੱਥੇ ਕੰਮ। ਤੇ ਅੱਗੇ ਗੱਲ ਕਰਦੇ ਹਾਂ ਜੀ, ਕਸ਼ਮੀਰ ਤੇ ਝਾਰਖੰਡ ਦੀਆਂ ਜਿਹੜੀਆਂ ਵੋਟਾਂ ਦਾ ਤੀਜਾ ਗੇੜ ਆ ਉਹ ਸ਼ੁਰੂ ਹੋਣਾ ਜੀ। ਕੱਲ੍ਹ ਨੂੰ ਵੋਟਾਂ ਜਿਹੜੀਆਂ ਦੀ ਇਹ ਪੈਣਗੀਆਂ। ਜਿਹੜੀ ਇਸ ਜੰਮੂ ਕਸ਼ਮੀਰ ਦੇ 3 ਜ਼ਿਲ੍ਹੇ ਆ, ਬਡਗਾਮ, ਪੁਲਵਾਮਾ ਤੇ ਬਾਰਾਮੂਲਾ ਦੀਆਂ 16, ਝਾਰਖੰਡ ਦੀਆਂ 17 ਵਿਧਾਨ ਸਭਾ ਸੀਟਾਂ ਦੇ ਵਾਸਤੇ ਚੋਣ ਪ੍ਰਚਾਰ ਖਤਮ ਹੋ ਗਿਆ। ਕੱਲ੍ਹ ਨੂੰ ਜਿਹੜੀਆਂ ਦੀ ਵੋਟਾਂ ਪੈਣਗੀਆਂ। ਇਹਨਾਂ ਚੋਣਾਂ ਦੇ ਵਿੱਚ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ, ਉਹਨਾਂ ਦੇ 3 ਕੈਬਨਿਟ ਮੰਤਰੀ, 10 ਮੌਜੂਦਾ ਵਿਧਾਇਕਾਂ ਤੇ ਝਾਰਖੰਡ ਦੇ ਵਿੱਚ ਹਿੰਮਤ ਸੋਰੇਨ ਸਰਕਾਰ ਦੇ 3 ਮੰਤਰੀਆਂ ਦੀ ਸਿਆਸੀ ਕਿਸਮਤ ਦਾ ਜਿਹੜਾ ਜੀ ਉਹ ਫੈਸਲਾ ਹੋਣਾ ਹੈ। ਜੰਮੂ ਕਸ਼ਮੀਰ ਦੇ ਇਸ ਹਲਕੇ ਸੰਬੰਧਿਤ ਹੋਣ ਕਰਕੇ ਰਾਜ ਦੇ ਵਿੱਚ ਜਿਹੜੀਆਂ ਦਹਿਸ਼ਤੀ ਕਾਰਵਾਈਆਂ 'ਚ ਤੇਜ਼ੀ ਆਈ ਹੈ। ਝਾਰਖੰਡ ਦੇ 17 ਵਿੱਚੋਂ 14 ਹਲਕੇ ਨਕਸਲੀ ਪ੍ਰਭਾਵ ਹੇਠ ਹੋਣ ਕਰਕੇ ਸਖਤ ਸੁਰੱਖਿਆ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਨੇ। ਜੰਮੂ ਕਸ਼ਮੀਰ ਦੇ ਵਿੱਚ ਜਿਹੜੀਆਂ ਦੀ 9 ਦਸੰਬਰ ਨੂੰ ਕੋਈ ਪੌਣੇ 14 ਲੱਖ ਵੋਟਰ ਜਿਹੜੇ ਨੇ ਉਹ ਇਹਦੇ ਵਿੱਚ ਹਿੱਸਾ ਜਿਹੜਾ ਉਹ ਲੈਣਗੇ। ਝਾਰਖੰਡ ਦੀਆਂ 17 ਸੀਟਾਂ ਦੇ ਵਾਸਤੇ 299 ਉਮੀਦਵਾਰ ਮੈਦਾਨ ਦੇ ਵਿੱਚ ਨੇ। ਇਹਦੇ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ, ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਭਰਵਾਂ ਚੋਣ ਪ੍ਰਚਾਰ ਜਿਹੜਾ ਕੀਤਾ ਜੀ। ਭ੍ਰਿਸ਼ਟਾਚਾਰ ਤੇ ਘੱਟ ਵਿਕਾਸ ਹੋਣਾ ਇੱਥੇ ਭਗਵੇਂ ਮੁੱਦੇ ਨੇ। ਉਧਰ ਉਮਰ ਅਬਦੁੱਲਾ ਇਸ ਵਾਰੀ ਆਪਣੇ ਪਰਿਵਾਰਕ ਗੜ੍ਹ ਗੰਦਰਬਲ ਨੂੰ ਛੱਡ ਕੇ ਬਡਗਾਮ ਜ਼ਿਲ੍ਹੇ ਦੇ ਬੀਰਵਾ ਹਲਕੇ ਤੋਂ ਚੋਣ ਜਿਹੜੇ ਉਹ ਲੜ ਰਹੇ ਨੇ ਔਰ ਉਹਨਾਂ ਇਸ ਖੇਤਰ ਲਈ ਕਾਫੀ ਕੰਮ ਵੀ ਕੀਤੇ ਨੇ ਔਰ PDP ਦੇ ਵਿਧਾਇਕ ਮੁਹੰਮਦ ਸਫੀ ਵਾਨੀ ਵੱਲੋਂ ਉਹਨੂੰ ਸਖਤ ਮੁਕਾਬਲਾ ਜਿਹੜਾ ਜੀ ਇਸ ਵੇਲੇ ਦਿੱਤਾ ਜਾ ਰਿਹਾ ਜੀ। ਤੇ ਜੀ ਅੱਗੇ ਆਪਾਂ ਗੱਲ ਕਰਦੇ ਹਾਂ ਯੋਜਨਾ ਕਮਿਸ਼ਨ ਦੀ। ਉਹਨਾਂ ਨੇ ਜਿਹੜਾ 45 ਸਾਲ ਜਿਹੜਾ ਪੁਰਾਣਾ ਕਮਿਸ਼ਨ ਦਾ ਸੀਗਾ, ਉਹ ਕਹਿੰਦੇ ਕਿ ਦੁਬਾਰਾ ਉਹਦਾ ਪੁਨਰਗਠਨ ਕਰਨ ਦਾ ਰਾਹ ਪੱਧਰਾ ਕਰ ਲਿਆ ਜੀ। ਯੋਜਨਾ ਕਮਿਸ਼ਨ ਦਾ ਜਿਹੜਾ ਭਵਿੱਖ ਬਾਰੇ ਦੀ, ਕਿਉਂਕਿ ਇਹ ਨਰਿੰਦਰ ਮੋਦੀ ਹੋਰਾਂ ਨੇ ਫੈਸਲਾ ਪਿਛਲੇ ਦਿਨ ਹੀ ਲਿਆ ਸੀਗਾ ਕਿ ਯੋਜਨਾ ਕਮਿਸ਼ਨ ਦੀ ਜਗ੍ਹਾ ਦੇ ਉੱਤੇ ਉਹਦਾ ਕੋਈ ਬਦਲ ਜਿਹੜਾ ਜੀ ਉਹ ਲੱਭਿਆ ਜਾਊਗਾ। ਹੁਣ ਜਿਹੜੇ ਨਰਿੰਦਰ ਮੋਦੀ ਨੇ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਤੇਜ਼ ਕਰ ਦਿੱਤੀਆਂ ਨੇ ਜੀ ਪ੍ਰਕਿਰਿਆਵਾਂ। ਕਾਂਗਰਸ ਦੇ ਮੁੱਖ ਮੰਤਰੀਆਂ ਨੇ ਪੰਡਿਤ ਜਵਾਹਰ ਲਾਲ ਨਹਿਰੂ ਦੇ ਵੱਲੋਂ 65 ਸਾਲ ਪੁਰਾਣੀ ਇਸ ਸੰਸਥਾ ਨੂੰ ਖਤਮ ਕਰਨ ਦਾ ਵਿਰੋਧ ਜਿਹੜਾ ਜੀ ਉਹ ਕੀਤਾ। ਰਾਜ ਸਭਾ 'ਚ ਕਾਂਗਰਸ ਦੇ ਡਿਪਟੀ ਆਗੂ ਆਨੰਦ ਸ਼ਰਮਾ ਨੇ ਯੋਜਨਾ ਕਮਿਸ਼ਨ ਦੇ ਖਾਤਮੇ ਨੂੰ ਗੈਰ ਲੋੜੀਂਦਾ, ਦੂਰ ਅੰਦੇਸ਼ੀ ਤੋਂ ਵਿਰਵਾ ਤੇ ਖਤਰਨਾਕ ਕਦਮ ਕਰਾਰ ਦਿੰਦਿਆਂ ਕਿਹਾ ਕਿ ਇਸ ਦਾ ਕੇਂਦਰ ਰਾਜਾਂ ਦੇ ਰਿਸ਼ਤਿਆਂ ਦੇ ਉੱਤੇ ਬੁਰਾ ਅਸਰ ਪਊਗਾ। ਉਹਨੇ ਕਿਹਾ ਕਿ ਯੋਜਨਾ ਕਮਿਸ਼ਨ ਦੀ ਪੁਰਨ ਸਰਜੀਤੀ ਦੀ ਲੋੜ ਹੈ, ਨਾ ਕਿ ਸਿਆਸੀ ਪੱਧਰ ਦੇ ਉੱਤੇ ਇਹਨੂੰ ਦਫਨ ਜਿਹੜਾ ਜੀ ਉਹ ਕਰਨਾ ਚਾਹੀਦਾ ਜੀ। ਪ੍ਰਧਾਨ ਮੰਤਰੀ ਨੇ ਸਹਿਕਾਰੀ ਸੰਘਵਾਦ ਤੇ ਟੀਮ ਇੰਡੀਆ ਮੁਹਿੰਮ ਨੂੰ ਮਜ਼ਬੂਤ ਕਰਨ ਵਾਲੇ ਢੁਕਵੇਂ ਢਾਂਚੇ ਦੀ ਵਕਾਲਤ ਕੀਤੀ ਹੈ। ਉਹਨੇ ਪਿਛਲੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਬਿਆਨ ਦਾ ਹਵਾਲਾ ਵੀ ਦਿੱਤਾ, ਜਿਹਦੇ 'ਚ ਉਹਨਾਂ ਨੇ 30 ਅਪ੍ਰੈਲ ਨੂੰ ਕਿਹਾ ਸੀਗਾ ਕਿ ਮੌਜੂਦਾ ਸਮੇਂ ਇਸ ਸੰਸਥਾ ਦੀ ਕੋਈ ਅਹਿਮੀਅਤ ਨਹੀਂ ਹੈ ਜੀ। ਪੱਛਮੀ ਬੰਗਾਲ, ਮਿਜ਼ੋਰਮ ਤੇ ਚੋਣਾਂ ਵਾਲੇ ਸੂਬਿਆਂ ਜੰਮੂ ਕਸ਼ਮੀਰ ਤੇ ਝਾਰਖੰਡ ਦੇ ਮੁੱਖ ਮੰਤਰੀਆਂ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਜਿਹੜੇ ਇਸ ਮੀਟਿੰਗ ਦੇ ਵਿੱਚ ਹਾਜ਼ਰ ਸੀਗੇ ਜੀ।
ਇਹ ਕਿਹਾ ਜਾ ਰਿਹਾ ਜੀ ਕਿ ਬੇਸ਼ੱਕ ਕਾਂਗਰਸ ਜਿਹੜੀ ਆ ਵਿਰੋਧ ਕਰਨ ਦੇ ਵਾਸਤੇ ਹੀ ਵਿਰੋਧ ਕਰ ਰਹੀ ਹੈ, ਪਰ ਬਾਕੀ ਜਿਹੜੇ ਮੁੱਖ ਮੰਤਰੀ ਨੇ ਉਹਦੇ ਹੱਕ ਦੇ ਵਿੱਚ ਵੀ ਜਾਪਦੇ ਨੇ ਕਿ ਇਹ ਤਕਰੀਬਨ ਚਿੱਟਾ ਹਾਥੀ ਹੀ ਹੈ। ਯੋਜਨਾ ਕਮਿਸ਼ਨ ਜਿਹੜਾ ਜੀ ਇਹਦੇ ਵਿੱਚ ਬਦਲਾਅ ਜਿਹੜਾ ਜੀ ਉਹ ਹੋਣਾ ਤਾਂ ਚਾਹੀਦਾ ਜੀ, ਪਰ ਉਹ ਥੋੜਾ ਦਬਵੀਂ ਲੁਕਵੀਂ ਸੁਰ ਦੇ ਵਿੱਚ ਹੀ ਹੱਕ ਦੇ ਵਿੱਚ ਬੋਲ ਰਹੇ ਨੇ ਕਾਂਗਰਸ ਵਾਲੇ। ਬਾਕੀ ਤਾਂ ਸਾਰੇ ਇਹ ਕਹਿ ਰਹੇ ਨੇ ਕਿ ਹੋਣਾ ਚਾਹੀਦਾ ਖਤਮ ਜੀ। ਜੀ ਤੇ ਜੀ ਅੱਗੇ ਗੱਲ ਕਰੀਏ, ਜਿਸ ਤਰ੍ਹਾਂ ਲੱਚਰ ਗਾਇਕੀ ਦੇ ਖਿਲਾਫ ਹੋਏ ਨੇ ਲੋਕ, ਕਾਫੀ ਜਿਹੜੀ ਜਾਗਰੂਕਤਾ ਆ ਰਹੀ ਆ, ਤੇ ਤੁਸੀਂ ਕੀ ਸੋਚਦੇ ਆ ਕਿ ਲੋਕ ਹੀ ਇਸ ਨੂੰ ਹਵਾ ਦਿੰਦੇ ਆ, ਤੇ ਇਹ ਕਿੱਥੋਂ ਕੁ ਤੱਕ ਲੋਕਾਂ ਨੂੰ ਕਿਹੜੀ ਗੱਲ ਦਾ ਖਿਆਲ ਕਰਨਾ ਚਾਹੀਦਾ ਹੈ ਕਿ ਇਹਨਾਂ ਚੀਜ਼ਾਂ ਨੂੰ ਹਵਾ ਨਾ ਮਿਲੇ? ਦੇਖੋ, ਇਹ ਲੋਕ ਸੋਸ਼ਲ ਨੈਟਵਰਕ ਸਾਈਟ ਦੇ ਨਾਲ ਜੁੜੇ ਹੋਏ ਨੇ, ਇਹਨਾਂ ਨੂੰ ਫੂਕ ਨਾ ਛਕਾਈ ਜਾਓ ਜੀ ਇੰਨੀ। ਇਹ ਐਕਚੁਅਲੀ ਉਸ ਫੂਕ ਦੇ ਵਿੱਚ ਇਹ ਵੱਖਰੀ ਦੁਨੀਆ ਜਿਹੜੀ ਇਹਨਾਂ ਦੀ ਆਪਣੀ ਬਣਾਈ ਫਿਰਦੇ ਨੇ, ਜਿੱਥੇ ਜਿਹੜੇ ਨੌਜਵਾਨ ਪੀੜ੍ਹੀ ਹੈ ਖਾਸ ਤੌਰ ਦੇ ਉੱਤੇ ਉਹ ਜੋ ਕੁਛ ਲਿਖੀ ਜਾਂਦੀ ਇਹਨਾਂ ਦੀ ਆਦਤ ਹੈ ਚੱਕ ਦੇ ਪੱਟੇ, ਕਮਾਲ ਹੈ, ਚੁੱਕ ਦਿੱਤਾ, ਪਤਾ ਨਹੀਂ ਉਹ ਆਈਡੀ ਸਹੀ ਹੈ ਜਾਂ ਗਲਤ ਹੈ। ਕੋਈ ਕੁੜੀ ਜਿਹੜੀ ਹੈ ਜੀ ਉਹ ਇਹ ਕਹਿੰਦੀ ਹੈ ਕਿ ਸਿੱਪੀ ਨੂੰ ਕਿ ਮੈਨੂੰ ਵੀ ਚੁੱਕ ਕੇ ਲੈ ਜਾ, ਮੈਂ ਰੌਣੀ ਪਿੰਡ ਜਿਹੜਾ ਦੀ ਜਾਣਾ, ਜਾਂ ਤਾਂ ਇਹ ਆਪ ਹੀ ਬਣਾਉਂਦੇ ਨੇ ਇਹੋ ਜਿਹੀਆਂ ਚੀਜ਼ਾਂ, ਜਾਂ ਵਾਕਿਆ ਹੀ ਜਿਹੜੀ ਮਾਨਸਿਕਤਾ ਉਹ ਸਿਰ ਖਰਾਬ ਹੋ ਗਏ ਹੋਏ ਨੇ ਜੀ ਲੋਕਾਂ ਦੇ। ਜਿਹੜਾ ਗਾਣਾ ਉਹਨੇ ਪਿਛਲੇ ਦਿਨਾਂ ਦੇ ਵਿੱਚ ਗੁਰਦੁਆਰੇ ਤੋਂ ਅਨਾਊਂਸਮੈਂਟ ਕਰਵਾ ਕੇ ਜਿਹੜਾ ਜੀ ਉਹ ਕੀਤਾ। ਸੋ ਇਸ ਕਰਕੇ ਜੀ ਜਿਹੜਾ ਇਹ ਮਾਮਲਾ ਇਸ ਵੇਲੇ ਕਾਫੀ ਜਿਹੜਾ ਜੀ ਭਖਿਆ ਹੋਇਆ। ਤੁਹਾਡੀ ਗੱਲ ਠੀਕ ਹੈ, ਲੋਕਾਂ ਦੇ ਵਿੱਚ ਜਾਗਰੂਕਤਾ ਜਿਹੜੀ ਆ ਰਹੀ ਹੈ। ਮੈਂ ਤਾਂ ਅਕਸਰ ਕਹਿੰਦਾ ਕਿ ਜਿਹੜਾ ਇੱਕ ਬਹੁਤ ਵੱਡਾ ਹਥਿਆਰ ਲੋਕਾਂ ਦੇ ਹੱਥਾਂ ਦੇ ਵਿੱਚ ਆ ਗਿਆ ਨਾ ਜੀ, ਫੇਸਬੁੱਕ ਦਾ ਤੇ ਵਟਸਐਪ ਦਾ, ਜੇ ਇਹਦੀ ਵਰਤੋਂ ਕੀਤੀ ਜਾਵੇ, ਦੁਰਵਰਤੋਂ ਨਾ ਹੋਵੇ, ਵਰਤੋਂ ਕੀਤੀ ਜਾਵੇ ਤਾਂ ਇਹੋ ਜਿਹੇ ਚੀਜ਼ਾਂ ਨੂੰ ਠੱਲ ਪਾਉਣ ਦੇ ਵਾਸਤੇ ਇਹ ਬੜਾ ਕਾਰਗਰ ਹਥਿਆਰ ਜਿਹੜਾ ਜੀ ਉਹ ਸਾਬਤ ਹੋ ਸਕਦਾ ਹੈ। ਪਰ ਉਹਦੇ ਵਾਸਤੇ ਹੈ ਜੀ ਕਿ ਸਾਰੇ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪਊਗੀ। ਜਿਹੜੇ ਮੈਸੇਜ ਨੇ ਨਾ ਜੀ ਉਹ ਆ ਰਹੇ ਨੇ, ਜਿੱਦਣ ਦਾ ਇਹ ਪਤਾ ਲੱਗਿਆ ਕਿ ਕੇਸ ਜਿਹੜਾ ਇਸ ਤੇ ਕੀਤਾ ਕਿ ਇਸ ਗਾਣੇ ਦਾ ਵਿਰੋਧ ਕਿਉਂ ਨਹੀਂ ਕੀਤਾ, ਇਸ ਗਾਣੇ ਦਾ ਵਿਰੋਧ ਕਿਉਂ ਨਹੀਂ ਕੀਤਾ, ਤੁਸੀਂ ਇੱਕ ਗਾਇਕ ਦੇ ਮਗਰ ਪੈ ਗਏ, ਬਾਕੀਆਂ ਨੂੰ ਕਿਉਂ ਨਹੀਂ ਕੀਤਾ ਜੀ। ਦੇਖੋ, ਸ਼ੁਰੂਆਤ ਹੈ ਤਾਂ ਇੱਕ ਤੋਂ ਕਰਨੀ ਪੈਣੀ ਸੀ। ਤੁਸੀਂ ਸਾਰਿਆਂ ਨੂੰ 10 ਨੂੰ ਨਹੀਂ ਰੱਖ ਸਕਦੇ, ਨਾ ਉਹ ਮਾਮਲਾ ਦਰਜ ਹੋ ਸਕਦਾ, ਨਾ ਕਿਸੇ ਨੇ ਮਾਮਲਾ ਜਿਹੜਾ ਜੀ ਉਹ ਦਰਜ ਕਰਨਾ ਹੀ ਆ। ਸੋ ਇਸ ਕਰਕੇ ਇਹ ਤਾਂ ਕਿਤੋਂ ਇੱਕ ਜਿਹੜੀ ਸੀ ਉਹ ਸ਼ੁਰੂਆਤ ਹੋਣੀ ਸੀ, ਇੱਕ ਦੀ ਸ਼ੁਰੂਆਤ ਕੀਤੀ ਹੈ। ਮੈਂ ਤਾਂ ਇਹ ਕਹਿੰਦਾ ਜੀ ਕਿ ਠੀਕ ਹੈ, ਇੱਕ ਦੀ ਮੈਂ ਕਰਤੀ, ਬਾਕੀਆਂ ਦੇ ਜਿਹੜੇ ਉਹ ਰਹਿੰਦੇ ਨੇ ਉਹ ਕਰਨ ਦੀ ਆਪੋ ਆਪਣੇ ਸ਼ਹਿਰਾਂ ਦੇ ਵਿੱਚ, ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਨੇ ਜਾਂ ਤੁਹਾਨੂੰ ਉਹ ਸੁਣਦੇ ਨੇ। ਹੁਣ ਤਾਂ ਵੱਡੀ ਗਿਣਤੀ ਦੇ ਵਿੱਚ ਉਹਨਾਂ ਕੋਲੇ ਇਹ ਖਬਰਾਂ ਦੇ ਜਿਹੜੇ ਬੁਲੇਟਿਨ ਨੇ ਉਹ ਜਾਂਦੇ ਨੇ। ਹਰ ਬੰਦੇ ਦਾ ਫਰਜ਼ ਹੈ ਜੀ, ਹਰ ਬੰਦੇ ਦੀ ਡਿਊਟੀ ਹੈ, ਇਹ ਕਿਸੇ ਦੀ ਇੰਡੀਵਿਜੂਅਲ ਤਾਂ ਹੈ ਨਹੀਂ, ਇੱਕ ਜਾਣੇ ਦੀ ਜਾਂ ਦੋ ਜਾਣਿਆਂ ਦੀ। ਸਾਰੇ ਜੇਕਰ ਇਕੱਠੇ ਹੋ ਕੇ ਇਸ ਮਾਮਲੇ ਦੇ ਉੱਤੇ ਲੜਨਗੇ ਤਾਂ ਇਹਦਾ ਕੋਈ ਨਾ ਕੋਈ ਜਿਹੜਾ ਸਾਰਥਕ ਹੱਲ ਹੈ ਉਹ ਲੱਭਿਆ ਜਾ ਸਕਦਾ। ਨਹੀਂ ਤਾਂ ਫਿਰ ਇਹ ਹੋਊਗਾ ਜੀ ਕਿ ਜਿਹੜੇ ਲੜਨ ਵਾਲੇ ਨੇ ਉਹ ਵੀ ਚੁੱਪ ਕਰਕੇ ਬਹਿ ਜਾਣਗੇ ਥੋੜੇ ਸਮੇਂ ਬਾਅਦ। ਜੀ ਬਿਲਕੁਲ ਜੀ, ਜਾਗਰੂਕਤਾ ਇਕੱਲੇ ਦੇ ਵਿੱਚ ਆਉਣੀ ਚਾਹੀਦੀ ਆ। ਉਹਨਾਂ ਦਾ ਵੀ ਕਸੂਰ ਹੈਗਾ ਆ ਸਾਡਾ ਕਿ ਜਿਹੜੇ ਅਸੀਂ ਜਾਗਰੂਕਤਾ ਦੇ ਵਿੱਚ ਨਹੀਂ ਆਉਂਦੇ ਤਾਂ ਪਹਿਲਾਂ ਹੀ ਜਿਹੜਾ ਅਪਰੋਧ ਨਹੀਂ ਕਰਦੇ। ਅੱਗੇ ਜੀ ਪਿੱਛੇ ਜਿਹੇ ਬਿਕਰਮ ਮਜੀਠੀਆ ਜਾਂ ਨਵਜੋਤ ਸਿੱਧੂ ਨੇ ਗੁਰਬਾਣੀ ਦੀਆਂ ਤੁਕਾਂ ਨੂੰ ਜਿਹੜਾ ਪੋਲੀਟਿਕਸ ਦੇ ਵਿੱਚ ਹੀ ਵਰਤਿਆ ਸੀਗਾ, ਜਿਹੜੀਆਂ ਨਹੀਂ ਕਰਨਾ ਚਾਹੀਦਾ ਉਹ ਕੰਮ ਕੀਤਾ ਸੀਗਾ। ਤੇ ਹੁਣ ਨਵਜੋਤ ਸਿੱਧੂ ਨੂੰ ਕਿਹਾ ਗਿਆ ਸੀਗਾ, ਜਿਹੜਾ ਥਰਮਾਮੀਟਰ ਨੇ ਦੱਸਿਆ ਕਿ ਉਹ ਸਿੱਖ ਨਹੀਂ ਹੈਗਾ, ਉਹ ਆਪਣੇ ਘਰ ਵਿੱਚ ਹਵਨ ਕਰਾਉਂਦਾ ਆ। ਪਰ ਹੁਣ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਸੁਖਬੀਰ ਬਾਦਲ ਦੀਆਂ, ਉਹ ਵੀ ਸ਼ਨੀ ਦੇਵਤੇ ਨੂੰ ਕਿਸੇ ਮੰਦਿਰ ਦੇ ਵਿੱਚ ਤੇਲ ਚੜਾ ਰਹੇ ਆ। ਬਿਲਕੁਲ ਜੀ, ਉਦੋਂ ਇਹ ਮਾਮਲਾ ਕਿਉਂਕਿ ਇੱਥੇ ਜਿਹੜਾ ਸਿੱਖ ਬੁੱਧੀਜੀਵੀ ਵਰਗਾ ਜੀ ਉਹਦੇ ਵਿੱਚ ਵਾਹਵਾ ਭਖਿਆ ਹੋਇਆ ਜਿਹੜਾ ਨਵਜੋਤ ਸਿੰਘ ਸਿੱਧੂ ਵਾਲਾ, ਕਿ ਕੀ ਉਹ ਸਿੱਖ ਹੈ, ਉਹ ਪਤਿਤ ਹੈ, ਉਹਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਸੱਦਿਆ ਜਾ ਸਕਦਾ। ਕਿਹਾ ਇਹ ਜਾ ਰਿਹਾ ਜੀ ਕਿ ਉਹ ਤਾਂ ਜਨੇਊ ਪਾਉਂਦਾ, ਉਹ ਹਵਨ ਕਰਾਉਂਦਾ, ਇਸ ਕਰਕੇ ਉਹਨੂੰ ਨਹੀਂ ਸੱਦਿਆ ਜਾ ਸਕਦਾ, ਉਹ ਪਤਿਤ ਹੈ। ਤੇ ਹੁਣ ਜਿਹੜੀਆਂ ਇਹ ਤਸਵੀਰਾਂ ਸਾਹਮਣੇ ਆਈਆਂ, ਈਵਨ ਜਲੰਧਰ ਤੋਂ ਛਪਦੇ ਪੰਥਕ ਅਖਬਾਰ ਨੇ ਤਾਂ ਇਹ ਤਸਵੀਰ ਲਾਈ ਹੈ ਜੀ ਕਿ ਉਹ ਸ਼ਨੀ ਦੇਵਤਾ ਦੇ ਉੱਤੇ ਜਿਹੜਾ ਉਹ ਤੇਲ ਚੜਾ ਰਹੇ ਨੇ। ਬੀਬੀ ਹਰਸਿਮਰਤ ਕੌਰ ਬਾਦਲ ਦੀ ਤਸਵੀਰ ਵੀ ਕੁਝ ਸਮਾਂ ਪਹਿਲਾਂ ਆਈ ਸੀ, ਜਿਹਦੇ ਵਿੱਚ ਉਹ ਜਿਹੜੀ ਹੈ ਜੀ ਸ਼ਿਵਲਿੰਗ ਦੀ ਪੂਜਾ ਕਰਦੀ ਹੈ। ਠੀਕ ਹੈ, ਇਹ ਤਰਕ ਹੋ ਸਕਦਾ ਹੈ ਕਿ ਸਿਆਸੀ ਬੰਦਾ ਉਹਨੇ ਹਰੇਕ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਜਾਣਾ, ਹਰੇਕ ਜਗ੍ਹਾ ਦੇ ਉੱਤੇ ਜਾ ਕੇ ਉਹਨੇ ਸਾਰੇ ਵਰਗਾਂ ਨੂੰ ਖੁਸ਼ ਕਰਨਾ ਹੁੰਦਾ। ਤੇ ਫਿਰ ਨਵਜੋਤ ਸਿੰਘ ਸਿੱਧੂ ਵੀ ਤਾਂ ਸਿਆਸੀ ਬੰਦਾ ਹੀ ਆ, ਫਿਰ ਉਹਦੇ ਵਾਸਤੇ ਕਿਉਂ ਕਿਹਾ ਜਾ ਰਿਹਾ ਜੀ ਕਿ ਉਹਨੂੰ ਅਕਾਲ ਤਖਤ ਤੇ ਸੱਦਿਆ ਜਾਵੇ, ਉਹਨੇ ਆਹ ਕਿਉਂ ਕੀਤਾ। ਕੀ ਫਿਰ ਇੱਥੇ ਜਿਹੜਾ ਅਕਾਲ ਤਖਤ ਹੈ ਜੀ, ਤੁਹਾਨੂੰ ਲੱਗਦਾ ਕਿ ਉਹ ਪਾਰਸ਼ੈਲਿਟੀ ਨਹੀਂ ਕਰ ਰਿਹਾ ਜੀ? ਉਹ ਜਿਹਨੂੰ ਚਾਹੁੰਦਾ ਉਹਨੂੰ ਸੱਦ ਲੈਂਦਾ, ਜਿਹਨੂੰ ਨਹੀਂ ਚਾਹੁੰਦਾ ਉਹਨੂੰ ਨਹੀਂ ਸੱਦਦਾ ਜੀ। ਇਹ ਤਾਂ ਜਾਂ ਤਾਂ ਹੁਣ ਇਸ ਮਾਮਲੇ ਦੇ ਉੱਤੇ ਸੁਖਬੀਰ ਸਿੰਘ ਬਾਦਲ ਹੋਰੀ ਵੀ ਸੱਦੇ ਜਾਣੇ ਚਾਹੀਦੇ ਨੇ ਜੀ, ਜੇ ਉਹ ਕਹਿੰਦੇ ਨੇ ਕਿ ਉਹ ਪੰਥਕ ਨੇ ਜਾਂ ਉਹ ਜਿਹੜੇ ਪੂਰਨ ਗੁਰਸਿੱਖ ਨੇ, ਜਾਂ ਉਹ ਮੰਨਣ ਕਿ ਫਿਰ ਉਹ ਪਤਿਤ ਨੇ ਉਹ ਵੀ।
ਜੀ ਬਿਲਕੁਲ, ਸਾਡੇ ਰਾਜਨੀਤੀ ਜਿਹੜੀ ਉਹ ਧਰਮ ਤੇ ਬਹੁਤ ਭਾਰੂ ਹੋ ਗਈ ਹੈ। ਤੇ ਅਖੀਰ ਦੇ ਵਿੱਚ ਮੇਰਾ ਸਵਾਲ ਹੋਊਗਾ ਜੀ, ਕਾਲੇ ਧਨ ਵਾਲਾ ਜਿਹੜਾ ਸਵਿਟਜ਼ਰਲੈਂਡ ਨੂੰ ਜਿਹੜਾ ਭਾਰਤ ਸਰਕਾਰ ਟੋਹਾ ਮਾਰਦੀ ਆ, ਤੇ ਸਵਿਟਜ਼ਰਲੈਂਡ ਨੇ ਅੱਗੋਂ ਇਹ ਗੱਲ ਕਹੀ ਆ ਉਹਨਾਂ ਨੂੰ ਕਿ ਆਪਾਂ ਟੱਪਣੀਆਂ ਨਾ ਮਾਰੋ, ਸਬੂਤ ਲਿਆਓ। ਬਿਲਕੁਲ ਜੀ, ਸਵਿਟਜ਼ਰਲੈਂਡ ਨੇ ਇਹ ਕਿਹਾ ਕਿ ਤੁੱਕੇਬਾਜ਼ੀ ਨਾ ਕਰੀ ਜਾਓ ਬਲੈਕ ਮਨੀ ਵਾਲੇ ਦੇ ਉੱਤੇ। ਉਹਨੇ ਕਿਹਾ ਕਿ ਜੇ ਤੁਹਾਡੇ ਕੋਲੇ ਪ੍ਰੂਫ ਨਹੀਂ ਹੈਗੇ, ਤੁਸੀਂ ਇਧਰੋਂ ਉਧਰੋਂ ਜਿਹੜੀਆਂ ਸੂਚਨਾਵਾਂ ਨੇ ਉਹ ਇਕੱਠੀਆਂ ਕਰਕੇ ਮੇਰੇ ਕੋਲੇ ਆਓਗੇ, ਤਾਂ ਉਹਨੇ ਇਹ ਕਿਹਾ ਕਿ ਜੇ ਇਦਾਂ ਆਓਗੇ ਤੇ ਮੈਂ ਕਿਸੇ ਦਾ ਵੀ ਨਾਮ ਜਿਹੜਾ ਜੀ ਉਹ ਨਹੀਂ ਦੱਸਣਾ ਤੇ ਨਾ ਤੁਹਾਨੂੰ ਪੁੱਛਣ ਦਾ ਕੋਈ ਹੱਕ ਹੀ ਹੈ। ਭਾਰਤ ਦੇ ਵਿੱਚ ਸਵਿਟਜ਼ਰਲੈਂਡ ਦੇ ਜਿਹੜੇ ਰਾਜਦੂਤ ਨੇ ਲਾਈਕ ਸਵਾਨ ਕੈਸਲਮੋਰ, ਉਹਨੇ ਕਿਹਾ ਕਿ ਪਹਿਲਾਂ ਜੋ ਕੁਝ ਹੋਇਆ ਹੋ ਗਿਆ, ਹੁਣ ਉਹਨਾਂ ਦਾ ਦੇਸ਼ ਉਹਨਾਂ ਕੇਸਾਂ ਦੇ ਵਿੱਚ ਪੂਰਾ ਸਹਿਯੋਗ ਦੇਊਗਾ ਜਿਨ੍ਹਾਂ ਸੰਬੰਧੀ ਟੈਕਸ ਫਰਾਡ ਦਾ ਕੋਈ ਨਾ ਕੋਈ ਸਬੂਤ ਪੇਸ਼ ਕੀਤਾ ਜਾਊਗਾ। ਉਹਨਾਂ ਨੇ ਇਹ ਗੱਲ ਮੰਨੀ ਹੈ ਕਿ ਬੀਤੇ ਸਮੇਂ ਸਵਿਸ ਬੈਂਕਾਂ ਦੇ ਵਿੱਚ ਜਮ੍ਹਾਂ ਕਰਾਇਆ ਸਾਰੇ ਦਾ ਸਾਰਾ ਧਨ ਜਿਹੜਾ ਉਹ ਚਿੱਟਾ ਧਨ ਨਹੀਂ ਹੈ, ਕਿਉਂਕਿ ਪਿਛਲੇ ਕਈ ਦਹਾਕਿਆਂ ਤੋਂ ਵੱਖ-ਵੱਖ ਟਿਕਾਣਿਆਂ ਤੋਂ ਜਿਹੜਾ ਧਨ ਹੈ ਉਹ ਆਉਂਦਾ ਰਿਹਾ। ਕੈਸਲਮੋਰ ਇਹ ਕਹਿੰਦਾ ਹੈ ਕਿ ਜਿਹੜੇ ਇੱਥੇ ਜਿਹੜੇ ਹੋਲਡਰ ਨੇ ਜੀ, ਜਿਨ੍ਹਾਂ ਦੇ ਅਕਾਊਂਟ ਹੋਲਡਰ ਨੇ, ਚੋਰੀ ਕੀਤੀ ਕਿਸੇ ਸੂਚਨਾ ਦੇ ਆਧਾਰ ਦੇ ਉੱਤੇ ਸਵਿਸ ਅਧਿਕਾਰੀ ਜਿਹੜੇ ਨੇ ਉਹ ਸਹਿਯੋਗ ਨਹੀਂ ਦੇਣਗੇ। ਇਹਦੇ ਵਾਸਤੇ ਭਾਰਤੀ ਏਜੰਸੀਆਂ ਜਿਹੜੀਆਂ ਨੇ ਉਹਨੂੰ ਸੁਤੰਤਰ ਤੌਰ ਦੇ ਉੱਤੇ ਜਾਂਚ ਕਰਨੀ ਚਾਹੀਦੀ ਹੈ। ਜੇ ਕੋਈ ਟੈਕਸ ਫਰਾਡ ਦਾ ਘੱਟੋ ਘੱਟ ਸਬੂਤ ਹੈਗਾ ਤੇ ਤਾਂ ਉਹ ਉਹਦੇ ਤੱਕ ਅਪਰੋਚ ਕਰਨ, ਨਹੀਂ ਤਾਂ ਆਪਣੀ ਜਿਹੜੇ ਉਹਦੇ ਕੋਲੇ ਕੱਚ ਘਰੜ ਦੀ ਇਨਫੋਰਮੇਸ਼ਨ ਹੈ ਉਹ ਆਪਣੇ ਕੋਲ ਰੱਖਣ। ਤੇ ਸਵਿਸ ਬੈਂਕ ਜਿਹੜਾ ਜੀ ਉਹਨੇ ਇਸ ਮਾਮਲੇ ਦੇ ਵਿੱਚ ਉਹਨਾਂ ਦੀ ਕੋਈ ਮਦਦ ਨਹੀਂ ਕਰਨੀ। ਇਹਦੇ ਨਾਲ ਭਾਰਤ ਦੇ ਵੱਲੋਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀਗੀਆਂ ਜੀ ਕਾਲੇ ਧਨ ਨੂੰ ਇੱਥੇ ਲਿਆਉਣ ਦੀਆਂ ਜਾਂ ਜਿਹੜੀਆਂ ਦੱਸਣ ਦੀਆਂ ਜੀ ਤੇ ਲਿਆਵਾਂਗੇ 100 ਦਿਨਾਂ ਦੇ ਵਿੱਚ, ਉਹਨੂੰ ਇੱਕ ਜ਼ਬਰਦਸਤ ਧੱਕਾ ਜਿਹੜਾ ਜੀ ਉਹ ਲੱਗਾ। ਇੱਕ ਕਿਸਮ ਦੇ ਨਾਲ ਸਵਿਟਜ਼ਰਲੈਂਡ ਨੇ ਜਵਾਬ ਹੀ ਜਿਹੜਾ ਨਾ ਜੀ ਉਹ ਦੇ ਦਿੱਤਾ। ਸੋ ਪਿਛਲੇ ਦਿਨ ਇੱਕ ਸਟੇਟਸ ਸੀਗਾ ਫੇਸਬੁੱਕ ਤੇ ਪੜ੍ਹਿਆ, ਮੇਰਾ ਖਿਆਲ ਉਹ ਵੀ ਇਸ ਗੱਲ ਦਾ ਜਵਾਬ ਸੀ। ਕਹਿੰਦੇ ਜਿਹੜਾ ਰਾਮਦੇਵ ਸੀਗਾ ਉਹਨੇ ਕਿਹਾ ਸੀਗਾ 100 ਦਿਨ ਦੇ ਵਿੱਚ ਜਿਹੜਾ ਵਾਪਸ ਆ ਜਾਣਾ, ਪਰ ਕਹਿੰਦੇ ਲੋਕਾਂ ਨੇ ਇਹ ਗੱਲ ਸੁਣ ਲਈ, ਨਾਲ ਇਹ ਨਹੀਂ ਦੇਖਿਆ ਵੀ ਉਹਨੇ ਅੱਖ ਵੀ ਮਾਰੀ ਸੀ ਨਾਲ ਵੀ ਨਹੀਂ ਹੋਣਾ। ਜੀ 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 ਬਿਲਕੁਲ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜੇ ਤੇ ਦੱਸਿਆ ਕਿ ਖਬਰਾਂ ਦੇ ਪਿੱਛੇ ਕੀ ਸੱਚ ਹੁੰਦਾ। ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।